ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਉਸ ਦੇ ਉੱਤੇ ਜਿਹੜੇ ਜੀ ਝਾਤ ਮਾਰਦੇ ਹਾਂ ਅਤੇ ਸਾਡੇ ਨਾਲ ਜਿਹੜੇ ਅੱਜ ਦੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722250। ਇਸ ਦੇ ਨਾਲ ਸੁਬਿਦਾ ਸੁਰਜੀਤ ਸਿੰਘ ਖੰਗੂੜਾ, ਗੁਰਦੀਪ ਸਿੰਘ ਵਿਰਦੀ, ਸ਼ਾਨਜੀਤ ਸਿੰਘ ਕਲੋਟੀ, ਸਤਨਾਮ ਸਿੰਘ ਗਿੱਲ, ਸੁਰਿੰਦਰ ਕੌਰ ਧਾਮੀ, ਮੱਖਣ ਸਿੰਘ ਮਾਨ, ਸੁਰਿੰਦਰ ਸਿੰਘ ਕਾਲੋਂ, ਬਲਦੀਪ ਸਿੰਘ ਢਾਲੀਵਾਲ ਅਤੇ ਦਲਬੀਰ ਸਿੰਘ ਗਿੱਲ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਬਲਦੀਪ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਉੜਤਾ ਪੰਜਾਬ ਮੂਵੀ ਦੇ ਰਿਲੀਜ਼ ਹੋਣ ਦੀ ਆਸ ਬੱਝੀ। ਬੇਸ਼ੱਕ ਜੀ, ਇਹਦੇ ਉੱਤੇ ਜਿਹੜਾ ਫੈਸਲਾ ਹੈ, ਹਾਲਾਂਕਿ ਅਦਾਲਤ ਜਿਹੜੀ ਆ ਉਹ ਸੋਮਵਾਰ ਨੂੰ ਸੁਣਾਊਗੀ, ਪਰ ਜੋ ਕੁਝ ਅਦਾਲਤ ਦੇ ਵਿੱਚ ਹੋਇਆ, ਜਿਹੜੀ ਬਹਿਸ ਹੋਈ ਆ ਦੋਨਾਂ ਧਿਰਾਂ ਦੀ, ਔਰ ਖ਼ਾਸ ਤੌਰ ਦੇ ਉੱਤੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਅਦਾਲਤ ਨੇ, ਉਹਦੇ ਤੋਂ ਇਹ ਆਸ ਬੱਝਦੀ ਹੈ ਜੀ ਕਿ ਜਿਹੜਾ ਹੈ ਫੈਸਲਾ ਹੈ ਉਹ ਫਿਲਮ ਦੇ ਹੱਕ ਦੇ ਵਿੱਚ ਜਾਊਗਾ। ਔਰ ਸੋਮਵਾਰ ਨੂੰ ਇਹ ਫੈਸਲਾ ਆ ਸਕਦਾ ਹੈ। 17 ਤਰੀਕ ਨੂੰ ਸੰਭਾਵੀ ਤੌਰ ਦੇ ਉੱਤੇ ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋਣੀ ਆ, ਜਿਹਨੇ ਇਸ ਵੇਲੇ ਨਾ ਸਿਰਫ ਭਾਰਤ ਦੇ ਵਿੱਚ ਬਲਕਿ ਤਕਰੀਬਨ ਸਮੁੱਚੀ ਦੁਨੀਆ 'ਚ, ਜਿੱਥੇ ਖਾਸ ਤੌਰ 'ਤੇ ਪੰਜਾਬੀ ਰਹਿੰਦੇ ਨੇ, ਉੱਥੇ ਉਹਨੇ ਕਾਫੀ ਜਿਹੜਾ ਜੀ ਉਹ ਹੋ ਹੱਲਾ ਮਚਾਇਆ ਹੋਇਆ। ਔਰ ਇਹਦੇ ਨਾਲ ਪੰਜਾਬ ਦੀ ਜਿਹੜੀ ਡਰੱਗ ਦੀ ਸਮੱਸਿਆ ਹੈ ਉਹਦੇ ਉੱਤੇ ਇੱਕ ਵੱਡੀ ਬਹਿਸ ਜਿਹੜੀ ਹੈ ਜੀ ਉਹ ਤੁਰੀ ਹੈ ਜੀ। ਜਿਹੜੀ ਅਦਾਲਤ ਹੈ ਜੀ ਉਹਨੇ ਕੁਛ ਜਿਹੜੇ ਸੀਨ ਨੇ ਉਹਦੇ ਉੱਤੇ ਇਤਰਾਜ਼ ਕੀਤਾ, ਪਰ ਇਹ 3 ਸੀਨ ਨੇ ਸਾਰੇ ਜਿਹੜੇ ਜੀ। ਇੱਕ ਤਾਂ ਅਦਾਲਤ ਨੇ ਜਿਹੜਾ ਜੀ ਕਿਹਾ ਜਿਹੜੇ ਸਾਹਮਣੇ ਪਿਸ਼ਾਬ ਜਿਹੜਾ ਕਰਦਾ ਉਹ ਸੀਨ ਕੱਟਿਆ ਜਾਵੇ। 1-2 ਹੋਰ ਸੀਨ ਨੇ। ਜਿਹੜਾ ਪ੍ਰੋਡਿਊਸਰ ਨੇ ਜੀ, ਜਿਹੜਾ ਉਹਨਾਂ ਦਾ ਵਕੀਲ ਸੀਗਾ, ਉਹਨੇ ਇਹ ਗੱਲ ਅਦਾਲਤ ਦੀ ਜਿਹੜੀ ਹੈ ਜੀ ਮੰਨੀ ਆ। ਉਹਨੂੰ ਇਹ ਕਿਹਾ ਕਿ ਇਹ ਸੀਨ ਜਿਹੜੇ ਨੇ 3 ਇਹ ਫਿਲਮ ਦੇ ਵਿੱਚੋਂ ਕੱਟ ਦਿੱਤੇ ਜਾਣਗੇ। ਔਰ ਉਦੋਂ ਬਾਅਦ ਜਿਹੜਾ ਜੀ ਇਹ ਫਿਲਮ ਰਿਲੀਜ਼ ਹੋਊਗੀ। ਅਦਾਲਤ ਨੇ ਜਿਹੜਾ ਜੀ ਸੈਂਸਰ ਬੋਰਡ ਦੀ ਵਾਹਵਾ ਖਿਚਾਈ ਕੀਤੀ ਹੈ ਔਰ ਇਹ ਗੱਲ ਆਖੀ ਹੈ ਕਿ ਇੰਨੇ ਮੀਨ ਮੇਕ ਜਿਹੜੇ ਨੇ ਉਹ ਨਾ ਕੱਢੇ ਜਾਣ। ਅਦਾਲਤ ਨੇ ਵੀ ਟਿੱਪਣੀ ਕੀਤੀ ਹੈ ਕਿ ਜਿਹੜੇ ਲੀਕ ਤੋਂ ਹਟ ਕੇ ਫਿਲਮਾਂ ਬਣਾਉਂਦੇ ਨੇ ਵੱਖੋ ਵੱਖਰੇ ਸਬਜੈਕਟ ਦੇ ਉੱਤੇ, ਕੀ ਤੁਸੀਂ ਹੌਲੀ ਹੌਲੀ ਉਹਨਾਂ ਨੂੰ ਸਾਰਿਆਂ ਨੂੰ ਚੁੱਪ ਕਰਾ ਦੇਣਾ ਚਾਹੁੰਦੇ ਹੋ? ਇੱਦਾਂ ਦੀਆਂ ਜਿਹੜੀਆਂ ਟਿੱਪਣੀਆਂ ਨੇ, ਜਿਹਦੇ ਤੋਂ ਜਿਹੜੇ ਇਸ ਫਿਲਮ ਦੇ ਪ੍ਰੋਡਿਊਸਰ ਨੇ ਉਹ ਇਹ ਸਮਝਦੇ ਨੇ ਔਰ ਜਿਹੜੀ ਬਾਲੀਵੁੱਡ ਇੰਡਸਟਰੀ ਹੈ ਕਿ ਫੈਸਲਾ ਜਿਹੜਾ ਜੀ ਉਹਨਾਂ ਦੇ ਹੱਕ ਦੇ ਵਿੱਚ ਆਉਣਾ ਜੀ। ਫੈਸਲਾ ਬੇਸ਼ੱਕ ਉਹਨਾਂ ਦੇ ਹੱਕ 'ਚ ਆਵੇ ਜੀ, ਫਿਲਮ ਜਿਹੜੀ ਹੈ ਜੀ ਉਹ ਰਿਲੀਜ਼ ਹੋ ਜਾਣੀ ਹੈ ਤਕਰੀਬਨ ਹੁਣ ਤਾਂ ਜਿਹੜੀ ਹੈ ਜੀ ਉਹ ਵੱਡੀ ਆਸ ਹੈ। ਪਰ ਸਵਾਲ ਇਹ ਹੈ ਜੀ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ, ਪੰਜਾਬ ਦੇ ਮੁੱਦੇ ਦੇ ਉੱਤੇ ਛਿੜੀ ਬਹਿਸ ਜਿਹੜੀ ਹੈ ਜੀ, ਕੀ ਇਹ ਮੰਡੇ ਤੱਕ ਰਹੂਗੀ ਜਾਂ ਫਿਲਮ ਰਿਲੀਜ਼ ਹੋਣ ਤੱਕ ਰਹੂਗੀ? ਉਦੋਂ ਬਾਅਦ ਜਿਹੜਾ ਜੀ ਜਿੰਨਾ ਇਹ ਵਿਸ਼ਾ ਜਿਹੜਾ ਉਹ ਭਖਿਆ, ਕੀ ਇਹਦੇ ਹੱਲ ਵਾਲੇ ਪਾਸੇ ਕੋਈ ਤੁਰੂਗਾ? ਇਹ ਸਵਾਲ ਹੈ ਜੀ। ਜੀ ਜੀ ਬਿਲਕੁਲ। ਅੱਗੇ ਵਧਦੇ ਹਾਂ ਬਲਤੇਜ ਪੰਨੂ ਜੀ। ਵੀ ਹਰਿਆਣੇ ਤੋਂ ਰਾਜ ਸਭਾ ਦੀਆਂ ਸੀਟਾਂ ਲਈ ਸਿੰਘ ਫਸ ਰਹੇ ਨੇ। ਬਿਲਕੁਲ ਜੀ, ਥੋੜਾ ਅਜੀਬੋ ਗਰੀਬ ਜਿਹਾ ਜਿਹੜਾ ਸਿਲਸਿਲਾ ਇੱਥੇ ਬਣ ਗਿਆ ਹੋਇਆ ਜੀ। ਔਰ 7 ਰਾਜਾਂ ਦੇ ਵਿੱਚ ਜਿਹੜੀਆਂ ਰਾਜ ਸਭਾ ਦੀਆਂ ਸੀਟਾਂ ਨੇ, ਜਿਹਦੇ ਉੱਤੇ ਮੁਕਾਬਲਾ ਵਾਹਵਾ ਜਿਹੜਾ ਜੀ ਉਹ ਤਕਰੀਬਨ ਵੱਡਾ ਹੋ ਗਿਆ ਜੀ। ਉੱਤਰ ਪ੍ਰਦੇਸ਼, ਕਰਨਾਟਕ, ਹਰਿਆਣੇ ਦੇ ਵਿੱਚ ਟੱਕਰ ਜਿਹੜੀ ਹੈ ਜੀ ਉਹ ਫਸਵੀਂ ਰਹਿ ਸਕਦੀ ਹੈ। ਔਰ ਉੱਤਰ ਪ੍ਰਦੇਸ਼ ਤੋਂ ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਤੇ ਹਰਿਆਣੇ ਤੋਂ ਸੀਨੀਅਰ ਵਕੀਲ R.K. ਆਨੰਦ ਜਿਹੜਾ ਜੀ ਉਹ ਮੈਦਾਨ ਦੇ ਵਿੱਚ ਨੇ। ਰਾਜ ਸਭਾ ਦੀਆਂ 2 ਸਾਲਾਂ ਬਾਅਦ ਹੋਣ ਵਾਲੀਆਂ ਜਿਹੜਾ ਚੋਣਾਂ ਦੇ ਮੌਜੂਦਾ ਗੇੜ ਦੇ ਵਿੱਚ 57 ਸੀਟਾਂ ਤੋਂ 30 ਸੀਟਾਂ ਉੱਤੇ ਬਿਨਾਂ ਮੁਕਾਬਲਾ ਫੈਸਲਾ ਹੋ ਗਿਆ। ਬਾਕੀ 27 ਸੀਟਾਂ ਦੇ ਵਾਸਤੇ ਕੱਲ੍ਹ ਨੂੰ ਜਿਹੜਾ ਜੀ ਉਹ ਵੋਟਾਂ ਪੈਣਗੀਆਂ। ਕੁਝ ਰਾਜਾਂ ਦੇ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਤਿੱਖਾ ਮੁਕਾਬਲਾ ਹੈ। ਕਰਨਾਟਕ ਦੇ ਵਿੱਚ ਇੱਕ ਸਟਿੰਗ ਆਪਰੇਸ਼ਨ ਦੌਰਾਨ JD ਤੇ ਆਜ਼ਾਦ ਵਿਧਾਇਕਾਂ ਦੇ ਉੱਤੇ ਰਿਸ਼ਵਤ ਲੈਣ ਦੇ ਦੋਸ਼ ਲੱਗੇ ਨੇ, ਪਰ ਚੋਣ ਕਮਿਸ਼ਨ ਨੇ ਚੋਣ ਰੱਦ ਕਰਨ ਤੋਂ ਨਾਂਹ ਕਰਤੀ ਹੈ ਜੀ। ਜਿਹੜੀਆਂ ਸੀਟਾਂ ਦੇ ਉੱਤੇ ਨਿਗਾਹ ਜੀ, ਉਹ 'ਚੋਂ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ਨੇ। ਇੱਥੇ ਕਪਿਲ ਸਿੱਬਲ ਤੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ ਪ੍ਰੀਤੀ ਮਹਾਪਾਤਰਾ ਵਿਚਾਲੇ ਕਾਫੀ ਮੁਕਾਬਲਾ ਜਿਹੜਾ ਜੀ ਉਹ ਸਖਤ ਹੈ ਤੇ ਰੌਚਕ ਜਿਹੜਾ ਜੀ ਉਹ ਹੋ ਸਕਦਾ ਹੈ। ਸਿੱਬਲ ਨੂੰ ਬਸਪਾ ਦੀ ਹਮਾਇਤ ਦੀ ਲੋੜ ਪਊਗੀ।
ਜਿਹਦੇ ਕੋਲੇ ਜਿਹੜੇ ਦੀ ਉਮੀਦਵਾਰ ਸਤੀਸ਼ ਚੰਦਰ ਮਿਸ਼ਰਾ ਤੇ ਅਸ਼ੋਕ ਸਿਧਾਰਥ ਦੀ ਸਫਲਤਾ ਲਈ ਲੋੜੀਂਦੀਆਂ ਵੋਟਾਂ ਜਿਹੜੀਆਂ 12 ਵੋਟਾਂ ਵੱਧ ਨੇ, ਪਰ ਬਸਪਾ ਸੁਪਰੀਮੋ ਨੇ ਹਮਾਇਤ ਬਾਰੇ ਅਜੇ ਆਪਣਾ ਭੇਦ ਜਿਹੜਾ ਦੀ ਉਹ ਬਰਕਰਾਰ ਰੱਖਿਆ ਹੋਇਆ। ਹਰਿਆਣੇ ਦੇ ਵਿੱਚ ਵੀ ਬੜੀ ਸਿਚੁਏਸ਼ਨ ਜਿਹੜੀ ਇਹਨਾਂ ਦੀ ਉਹ ਅਜੀਬੋ-ਗਰੀਬ ਬਣੀ ਹੋਈ ਆ, ਜਿੱਥੇ ਕੇਂਦਰੀ ਮੰਤਰੀ ਬਰਿੰਦਰ ਸਿੰਘ ਨੂੰ ਉੱਪਰਲੇ ਸਦਨ ਦੇ ਵਿੱਚ ਭੇਜਣਾ ਯਕੀਨੀ ਮੰਨੀ ਬੈਠੀ ਜਿਹੜੀ ਭਾਰਤੀ ਜਨਤਾ ਪਾਰਟੀ ਆ, ਉਹਨੂੰ ਇੱਥੇ ਜਿਹੜੀ ਉਹ ਠਿੱਬੀ ਲੱਗ ਸਕਦੀ ਹੈ ਜੀ। ਔਰ ਉਹਦਾ ਕਾਰਨ ਜਿਹੜਾ ਜੀ ਇਹ ਹੈ ਕਿ ਇੱਥੇ ਵੀ ਜਿਹੜਾ ਜੀ ਕਾਂਗਰਸ ਦੇ 17 ਜਿਹੜੇ ਵਿਧਾਇਕ ਨੇ ਉਹਨਾਂ ਨੇ ਆਜ਼ਾਦ ਉਮੀਦਵਾਰ ਆਰ ਕੇ ਆਨੰਦ ਦੀ ਹਮਾਇਤ ਜਿਹੜੀ ਆ ਉਹ ਕਰ ਦਿੱਤੀ ਆ। ਇਨੈਲੋ ਦੇ 19 ਤੇ ਅਕਾਲੀ ਦਲ ਦਾ ਇੱਕ ਵਿਧਾਇਕ ਵੀ ਆਨੰਦ ਦੀ ਪਿੱਠ ਦੇ ਉੱਤੇ ਆ ਗਏ ਨੇ। ਹਰਿਆਣੇ ਦੇ ਵਿੱਚੋਂ ਇੱਕ ਉਮੀਦਵਾਰ ਨੂੰ ਰਾਜ ਸਭਾ ਦੇ ਵਿੱਚ ਪਹੁੰਚਣ ਲਈ 31 ਵੋਟਾਂ ਦੀ ਲੋੜ ਹੈ। ਆਨੰਦ ਤੇ ਭਾਜਪਾ ਦੇ ਹਮਾਇਤ ਵਾਲੇ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰਾ ਵਿਚਾਲੇ ਮੁਕਾਬਲਾ ਜਿਹੜਾ ਜੀ ਉਹ ਰੌਚਕ ਰਹੂਗਾ। ਸੁਭਾਸ਼ ਚੰਦਰਾ ਜਿਹੜੇ ਨੇ ਜੀ ਇਹ ਜਿਹੜਾ ਹੈਗਾ ਜੀ ਅਦਾਰਾ ਨਿਊਜ਼ ਜਿਹੜਾ ਟੀਵੀ ਆ ਉਹਦੇ ਮਾਲਕ ਨੇ। ਉਹ ਆਪਣੇ ਆਪ ਨੂੰ ਹਮੇਸ਼ਾ ਹੀ ਤਕਰੀਬਨ ਇਦਾਂ ਦੇ ਰਹੇ ਨੇ ਵੀ ਜਿਹੜੀ ਸਰਕਾਰ ਆਈ ਇਹ ਕਹਿੰਦੇ ਨੇ ਕਿ ਮੈਂ ਉਹਦੇ ਨੇੜੇ ਆ। ਔਰ ਜਿਹੜਾ ਜੀ ਉਹਨਾਂ ਨੂੰ ਇਉਂ ਲੱਗਦਾ ਸੀਗਾ ਕਿ ਹਰਿਆਣੇ ਦੇ ਵਿੱਚੋਂ ਉਹਨਾਂ ਦਾ ਦਾਅ ਜਿਹੜਾ ਉਹ ਸੌਖਿਆ ਹੀ ਲੱਗ ਜਾਣਾ, ਪਰ ਲੱਗਦਾ ਨਹੀਂ ਜੀ ਕਿ ਇੰਨਾ ਸੌਖਾ ਜਿਹੜਾ ਜੀ ਉਹ ਦਾਅ ਉਹਨਾਂ ਦਾ ਇੱਥੋਂ ਲੱਗ ਜਾਊਗਾ। ਤਿਕੋਣਾ ਦਾ ਮੁਕਾਬਲਾ ਜਿਹੜਾ ਜੀ ਉਹ ਬਣ ਗਿਆ। ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਆਸ ਹੈ ਕਿ ਤਿਕੋਣੇ ਦੇ ਵਿੱਚੋਂ ਉਹ ਕੱਢ ਸਕਦੇ ਨੇ ਜੀ ਇਹ ਜਿਹੜੀ ਸੀਟ ਹੈ ਰਾਜ ਸਭਾ ਦੀ, ਪਰ ਸ਼ਾਇਦ ਇੰਨੀ ਸੌਖੀ ਨਹੀਂ ਰਹੂਗੀ। ਜੀ ਜੀ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਬੱਸਾਂ ਦੇ 225 225 ਪਰਮਿਟ ਜਾਰੀ ਕੀਤੇ। ਨਿਯਮ ਕਾਨੂੰਨ ਤਾਂ ਹੁਣ ਸਿਰਫ ਪੜ੍ਹਨ ਲਿਖਣ ਜੋਗੇ ਜਿਹੜੇ ਆ ਜੀ ਇਹੀ ਚੀਜ਼ਾਂ ਜਿਹੜੀਆਂ ਉਹ ਰਹਿ ਗਈਆਂ ਨੇ। ਔਰ ਪੰਜਾਬ ਸਰਕਾਰ ਨੇ ਚੋਰ ਮੋਰੀ ਰਾਹੀਂ ਪੰਜਾਬ ਭਰ ਦੇ ਵਿੱਚ 225 ਦੇ ਕਰੀਬ ਜਿਹੜੀਆਂ ਜੀ ਪਰਮਿਟ ਜਾਰੀ ਕਰਤੇ ਨੇ। ਨਾ ਕੋਈ ਗਜਟ ਨੋਟੀਫਿਕੇਸ਼ਨ ਕੀਤਾ, ਨਾ ਇਤਰਾਜ਼ ਮੰਗੇ ਨੇ। ਜਿਹੜੇ ਨਿਯਮ ਨੇ ਉਹਨਾਂ ਨੂੰ ਸਾਈਡ ਲਾਈਨ ਕਰਕੇ ਹੱਥੋਂ ਹੱਥੀ ਇਹ ਪਰਮਿਟ ਜਿਹੜੇ ਜਾਰੀ ਹੋਏ ਨੇ। ਰਾਜ ਦੇ ਹਰ ਵਿਧਾਨ ਸਭਾ ਹਲਕੇ ਨੂੰ 2-2 ਪਰਮਿਟ ਜਿਹੜੇ ਆ ਬੱਸਾਂ ਦੇ ਦਿੱਤੇ ਗਏ ਨੇ। ਇਹਦੇ ਉੱਤੇ ਸਰਕਾਰੀ ਬੱਸਾਂ ਜਿਹੜੀਆਂ ਦੀ ਉਹ ਚੱਲਣਗੀਆਂ। ਚੋਣਾਂ ਤੋਂ ਪਹਿਲਾਂ ਪੇਂਡੂ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ ਕਾਹਲੀ ਕੰਮ ਜਿਹੜਾ ਜੀ ਉਹ ਨੇਪੜੇ ਚਾੜਿਆ ਜਾ ਰਿਹਾ। ਸਰਕਾਰ ਨੇ ਇੱਕੋ ਦਿਨ ਦੇ ਵਿੱਚ ਪੰਜਾਬ ਭਰ ਦੇ DTOs ਤੋਂ ਰੂਟ ਸਰਵੇ ਵੀ ਕਰਵਾ ਲਿਆ। ਦੂਜੇ ਦਿਨ ਪੰਜਾਬ ਰੋਡਵੇਜ਼ ਤੇ PRTC ਦੇ ਡੀਪੂਆਂ ਨੂੰ ਰੂਟਾਂ ਵਾਸਤੇ ਅਪਲਾਈ ਕਰਨ ਵਾਸਤੇ ਵੀ ਕਹਿਤਾ। ਡੀਪੂਆਂ ਨੇ ਛੁੱਟੀ ਵਾਲੇ ਦਿਨ ਫੀਸ ਵੀ ਭਰ ਦਿੱਤੀ। ਤੀਜੇ ਦਿਨ ਟਰਾਂਸਪੋਰਟ ਵਿਭਾਗ ਨੇ ਸਰਕਾਰੀ ਬੱਸਾਂ ਨੂੰ ਰੂਟ ਪਰਮਿਟ ਵੀ ਜਿਹੜੇ ਦੀ ਉਹ ਜਾਰੀ ਕਰਤੇ। ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਡੀਪੂ ਜਿਹੜੇ ਆ ਜੀ ਉਹ ਬਾਕੀ ਫੀਸ ਤਿਆਰ ਕਰ ਰਹੇ ਨੇ ਜੀ। ਜਿਹੜੀ ਟਰਾਂਸਪੋਰਟ ਅਥਾਰਟੀ ਹੈ ਜੀ ਉਹਨੇ ਬਠਿੰਡਾ ਤੇ ਫਿਰੋਜ਼ਪੁਰ ਨੇ 40 ਰੂਟ ਪਰਮਿਟ, RTA ਪਟਿਆਲਾ ਨੇ 92, RTA ਜਲੰਧਰ ਨੇ 90 ਰੂਟ ਪਰਮਿਟ ਜਿਹੜੇ ਆ ਜੀ ਉਹ ਦਿੱਤੇ ਨੇ। ਪੰਜਾਬ ਰੋਡ ਤੇ PRTC ਨੇ ਇਹਨਾਂ ਪਰਮਿਟਾਂ ਦੇ ਵਾਸਤੇ 22.80 ਲੱਖ ਰੁਪਈਏ ਜਿਹੜੇ ਨੇ ਜੀ ਉਹ ਜਿਹੜੇ ਇਹਦੇ ਵਾਸਤੇ ਭਰੇ ਨੇ ਜੀ। ਔਰ ਜਿਹੜੀਆਂ ਇਹ ਬੱਸਾਂ ਨੇ ਜੀ ਇਹ ਸਾਰੇ ਹੀ ਜਿਵੇਂ ਦੱਸਿਆ ਗਿਆ ਵਿਧਾਨ ਸਭਾ ਹਲਕੇ ਦੇ ਜਿਹੜੇ ਪਿੰਡ ਨੇ ਉਹਨਾਂ ਦੇ ਵਿੱਚ ਜਿਹੜੀਆਂ ਉਹ ਚਲਾਈਆਂ ਜਾਣਗੀਆਂ ਤਾਂ ਕਿ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ ਜਿਹੜੀ ਸਰਕਾਰ ਹੈ ਉਹ ਤੁਹਾਡੇ ਵਾਸਤੇ ਬਹੁਤ ਕੁਝ ਜਿਹੜਾ ਜੀ ਉਹ ਕਰ ਰਹੀ ਆ। ਹੁਣ ਦੇਖੋ ਅਖੀਰਲੇ ਸਾਲ ਦੇ ਵਿੱਚ ਜਾ ਕੇ ਜਿਹੜਾ ਜੀ ਬੱਸਾਂ ਵੀ ਉਹਨਾਂ ਨੇ ਲਾ ਦਿੱਤੀਆਂ ਨੇ। ਜਿਹੜੇ ਇਹਦੇ ਵਾਸਤੇ ਅਜੀਤ ਸਿੰਘ ਕੁਹਾੜ ਨੇ ਜਿਹੜੇ ਟਰਾਂਸਪੋਰਟ ਮੰਤਰੀ ਨੇ, ਜਦੋਂ ਉਹਨਾਂ ਨੂੰ ਜਿਹੜਾ ਜੀ ਇਹਦੇ ਵਾਸਤੇ ਪੁੱਛਿਆ ਗਿਆ ਤਾਂ ਉਹਨਾਂ ਦਾ ਜਿਹੜਾ ਜੀ ਜਿਹੜਾ ਜਵਾਬ ਹੈ ਉਹੀ ਬਹੁਤੀ ਗੱਲ ਜਿਹੜੀ ਜੀ ਉਹਦਾ ਮਿਲ ਜਾਂਦਾ ਆਨਸਰ। ਉਹ ਕਹਿੰਦੇ ਨੀਤੀ ਦੀ ਕਿਹੜੀ ਗੱਲ ਆ, ਨੀਤੀ ਵੀ ਬਣ ਜਾਊਗੀ, ਬੱਸਾਂ ਤਾਂ ਚੱਲ ਲੈਣ ਦਿਓ ਜੀ। ਬਿਨਾਂ ਨੀਤੀ ਤੋਂ ਹੀ ਬੱਸਾਂ ਜਿਹੜੀਆਂ ਜੀ ਉਹ ਚਲਾ ਦਿੱਤੀਆਂ ਗਈਆਂ ਨੇ ਅਖੀਰਲੇ ਮਹੀਨਿਆਂ ਦੇ ਵਾਸਤੇ। ਬਿਲਕੁਲ ਜੀ ਬਿਲਕੁਲ, ਇਹ ਵੀ ਕੋਈ ਨਵੀਂ ਗੱਲ ਨਹੀਂ ਹੋਊਗੀ। ਡਿਪਟੀ ਕਮਿਸ਼ਨਰ ਨਹੀਂ ਪਰਵਾਹ ਕਰਦੇ ਕਿਸੇ ਹੁਕਮਾਂ ਦੀ। ਹੁਕਮ ਸੀਗੇ ਵੀ ਰੁੱਖ ਨਹੀਂ ਵੱਢ ਸਕਦੇ ਪਰ ਉਹਨਾਂ ਨੇ ਸਾਰੇ ਵਢਾਤੇ। ਜੀ ਜੋ ਪੰਜਾਬ ਦਾ ਹਾਲ ਜਿਹੜਾ ਜੀ ਹੋਇਆ ਇਸ ਮਾਮਲੇ ਦੇ ਉੱਤੇ, ਰੁੱਖਾਂ ਵਾਲੇ ਮਾਮਲੇ ਦੇ ਉੱਤੇ, ਇਹਦੀ ਗੱਲ ਆਪਾਂ ਬਹੁਤ ਵਾਰੀ ਜਿਹੜੀ ਹੈ ਜੀ ਉਹ ਕੀਤੀ ਆ। ਇੱਕ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਸ ਵੱਜੀ ਸੀਗੀ ਕਿ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਜਿਹੜਾ ਕਾਫੀ ਸਖਤ ਹੈ ਜੀ ਇਨਵਾਇਰਮੈਂਟ ਵਾਲੇ ਮਾਮਲੇ ਦੇ ਉੱਤੇ। ਸ਼੍ਰੀ ਰਵੀ ਸ਼ੰਕਰ ਨੂੰ ਜਿਹਨੇ 5 ਕਰੋੜ ਰੁਪਈਆ ਫਾਈਨ ਕੀਤਾ ਸੀਗਾ ਤੇ ਜਿਹੜੇ ਰਵੀ ਸ਼ੰਕਰ ਕਹਿੰਦਾ ਸੀ ਮੈਂ ਜੇਲ੍ਹ ਜਾਣ ਨੂੰ ਤਿਆਰ ਹਾਂ, ਉਹਨੂੰ 5 ਕਰੋੜ ਭਰਨਾ ਪੈ ਗਿਆ। ਪਹਿਲਾਂ 25 ਲੱਖ ਜਿਹੜਾ ਉਹਨੇ ਪੇਸ਼ਗੀ ਵਜੋਂ ਭਰਿਆ ਸੀ, ਹੁਣ ਬਾਕੀ ਜਿਹੜਾ ਜੀ ਉਹ ਵੀ ਭਰਤਾ ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਜਿਹੜਾ ਜੀ ਉਹ ਕਾਫੀ ਸਖਤ ਹੈ। ਪਰ ਇਹਦੀ ਸਖਤੀ ਜਿਹੜੀ ਦਿੱਲੀ ਜਾਂ ਹੋਰ ਜਗ੍ਹਾ ਹੋ ਸਕਦੀ ਹੈ ਜੀ। ਪੰਜਾਬ ਵਾਲੇ ਅਫਸਰ ਜਿਹੜੇ ਨੇ ਉਹ ਕਿੱਥੇ ਪਰਵਾਹ ਕਰਦੇ ਨੇ। ਮੁਕਤਸਰ ਸਾਹਿਬ ਦੇ ਵਿੱਚ ਡਿਪਟੀ ਕਮਿਸ਼ਨਰ ਦੇ ਹੁਕਮ ਦੇ ਉੱਤੇ ਜਿਹੜੇ ਦਰਜਨਾਂ ਦਰਖਤ ਨੇ ਉਹਨਾਂ ਦੇ ਉੱਤੇ ਕੁਹਾੜਾ ਚੱਲ ਗਿਆ ਔਰ ਇਹਨਾਂ ਰੁੱਖਾਂ ਨੂੰ ਵੱਢਣ ਦੇ ਵਾਸਤੇ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਵੀ ਨਹੀਂ ਲਈ ਗਈ।
ਔਰ ਰੁੱਖ ਵੱਢਣ ਦਾ ਇਹ ਜਿਹੜਾ ਕੰਮ ਹੈ ਜੀ ਜ਼ਬਾਨੀ ਕਲਾਮੀ ਜਿਹੜਾ ਜੀ ਉਹ ਕੀਤਾ ਗਿਆ। ਇਹ ਜਿਹੜਾ ਕੰਪਲੈਕਸ ਹੈ ਜੀ ਡਿਸਟ੍ਰਿਕਟ ਕੰਪਲੈਕਸ ਉਹਦੇ ਵਿੱਚ ਲੱਗੇ ਹੋਏ ਰੁੱਖ ਸੀਗੇ ਜੀ। ਰੁੱਖ ਵੱਢਣ ਦਾ ਕਾਰਨ ਕੀ ਹੈ ਕਿਸੇ ਨੂੰ ਕੁਝ ਨਹੀਂ ਪਤਾ। ਨਾ ਤਾਂ ਇਹ ਰਾਹ ਦੇ ਵਿੱਚ ਕੋਈ ਅੜਿੱਕਾ ਬਣਦੇ ਨੇ, ਨਾ ਇੱਥੇ ਕੋਈ ਜਿਹੜੀ ਆ ਜੀ ਉਹ ਬਿਲਡਿੰਗ ਜਿਹੜੀ ਆ ਉਹ ਬਣਨੀ ਹੈ। ਕਹਿੰਦੇ ਜੀ ਇੱਥੇ ਲੈਂਡਸਕੇਪਿੰਗ ਜਿਹੜੀ ਆ ਜੀ ਉਹ ਕਰਨੀ ਹੈ। ਹੁਣ ਲੈਂਡਸਕੇਪਿੰਗ ਰੁੱਖਾਂ ਨੂੰ ਵੱਢ ਕੇ ਜਿਹੜੀ ਆ ਜੀ ਉਹ ਕਿਹੋ ਜਿਹੀ ਹੋਊਗੀ ਇਹ ਨਹੀਂ ਪਤਾ। ਡਿਪਟੀ ਕਮਿਸ਼ਨਰ ਜਿਹੜੇ ਨੇ ਸੁਮੀਤ ਜਾਰੰਗਲ ਨੇ ਉਹ ਇਹ ਕਹਿੰਦੇ ਆ ਕਿ ਇੱਥੇ ਅਸਲ ਦੇ ਵਿੱਚ ਅਸੀਂ ਪਾਰਕ ਜਿਹੜਾ ਜੀ ਉਹ ਬਣਾਉਣਾ ਤੇ ਉੱਥੇ ਇਸ ਕਰਕੇ ਰੁੱਖ ਜਿਹੜੇ ਨੇ ਉਹ ਵੱਢੇ ਜਾ ਰਹੇ ਨੇ। ਰੁੱਖਾਂ ਨੂੰ ਵੱਢ ਕੇ ਜਿਹੜਾ ਪਾਰਕ ਬਣਾਉਣਾ ਆ ਇਹ ਆਪਣੇ ਆਪ ਦੇ ਵਿੱਚ ਥੋੜੀ ਜਿਹੀ ਅਜੀਬ ਜਿਹੜੀ ਆ ਜੀ ਉਹ ਗੱਲ ਜਾਪਦੀ ਹੈ। ਪਰ ਜਿਹੜੇ ਪੰਜਾਬ ਦੇ ਰੁੱਖ ਨੇ ਇਹਨੂੰ ਵੱਢਣ ਪਿੱਛੇ ਇੱਕ ਬਹੁਤ ਵੱਡਾ ਮਾਫੀਆ ਜਿਹੜਾ ਜੀ ਉਹ ਅਕਸਰ ਕੰਮ ਕਰਦਾ। ਆਪਾਂ ਪਹਿਲਾਂ ਵੀ ਗੱਲ ਸਾਂਝੀ ਕੀਤੀ ਸੀ ਜਦੋਂ ਇਹ ਨਹਿਰ ਜਿਹੜੀ ਆ ਉਹ ਪੂਰੀ ਗਈ ਆ, ਸਤਲੁਜ ਯਮੁਨਾ ਲਿੰਕ ਨਹਿਰ ਦਾ ਥੋੜਾ ਜਿਹਾ ਪਾਰਟ ਜਿਹੜਾ ਉਹ ਪੂਰਿਆ ਗਿਆ ਸੀਗਾ ਤੇ ਇੱਕ ਇਹ ਜਿਹੜਾ ਮਾਫੀਆ ਹੈ ਜੀ ਉਹਨੇ ਝੱਟ ਦੇਣੀ ਟਰਾਲੀਆਂ ਲਿਆ ਕੇ ਰੁੱਖ ਜਿਹੜੇ ਸੀ ਉਹ ਤੇਜ਼ੀ ਦੇ ਨਾਲ ਵੱਢ ਕੇ ਉੱਥੋਂ ਲਿਜਾਣ ਲੱਗ ਗਏ ਜੀ। ਅੱਜ ਤੱਕ ਕੋਈ ਨਹੀਂ ਪਤਾ ਲੱਗਿਆ ਕਿ ਉਹ ਟਰਾਲੀਆਂ ਜਿਹੜੀਆਂ ਰੁੱਖਾਂ ਦੀਆਂ ਭਰੀਆਂ ਹੋਈਆਂ ਉਹ ਕਿੱਥੇ ਗਈਆਂ ਔਰ ਕਿਹੜਾ ਜਿਹੜਾ ਲੀਡਰ ਸੀਗਾ ਇਹਦੇ ਪਿੱਛੇ ਜਿਹਨੇ ਉਹ ਗਾਇਬ ਹੀ ਕਰ ਦਿੱਤੇ ਜੀ। ਕਿਸੇ ਨੂੰ ਅੱਜ ਤੱਕ ਜਿਹੜਾ ਉਹ ਪਤਾ ਨਹੀਂ ਲੱਗਿਆ। ਉਹੀ ਇਹ ਗਰੁੱਪ ਆ ਜੀ ਜਿਹੜਾ ਕਿ ਰੁੱਖ ਜਿਹੜਾ ਉਹ ਪੰਜਾਬ ਦੇ ਵਿੱਚ ਰਹਿਣ ਹੀ ਨਹੀਂ ਦੇਣਾ ਚਾਹੁੰਦਾ ਜੀ। ਜੀ ਜੀ ਅੱਗੇ ਵਧਦੇ ਹਾਂ। ਜਿਹੜੇ ਬਰਖਾਸਤ ਹੋਏ ਸਨ 5 ਪਿਆਰੇ ਉਹਨਾਂ ਨੇ ਨਿਊ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ੍ਹਿਆ। ਚਲੀ ਜੀ ਬਰਖਾਸਤ ਜਿਹੜੇ 5 ਪਿਆਰੇ ਨੇ ਇਹਨਾਂ ਨੇ ਜਿਹੜਾ ਨਿਊ ਅੰਮ੍ਰਿਤਸਰ ਹੈ ਜੀ ਉੱਥੇ ਆਪਣਾ ਜਿਹੜਾ ਜੀ ਆਫਿਸ ਖੋਲ੍ਹ ਲਿਆ ਔਰ ਇਸ ਆਫਿਸ ਦੇ ਖੋਲ੍ਹਣ ਦੇ ਮੌਕੇ ਦੇ ਉੱਤੇ ਕਾਫੀ ਜਿਹੜੇ ਤੁਸੀਂ ਇਹ ਕਹਿ ਲਓ ਕਿ ਰੁੱਸੇ ਹੋਏ ਨੇ ਜੀ ਜਿਹੜੇ ਸ਼੍ਰੋਮਣੀ ਕਮੇਟੀ ਤੋਂ। ਉਹ ਬਹੁਤੇ ਆਗੂ ਜਿਹੜੇ ਧਾਰਮਿਕ ਆਗੂ ਨੇ ਉਹ ਉਸ ਟਾਈਮ ਦੇ ਉੱਤੇ ਮੌਜੂਦ ਸਨ ਜੀ। ਜਿਹੜੇ ਇਹ 5 ਪਿਆਰੇ ਨੇ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੇ ਸਮੇਂ ਹਰਿਮੰਦਰ ਸਾਹਿਬ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਚੁੱਕੇ ਗਏ ਖਜ਼ਾਨੇ ਨੂੰ ਵਾਪਸ ਲੈਣ ਦੇ ਵਾਸਤੇ UNO ਤੱਕ ਜਿਹੜੀ ਹੈ ਜੀ ਉਹ ਪਹੁੰਚ ਕੀਤੀ ਜਾਊਗੀ। ਸਤਨਾਮ ਸਿੰਘ ਖੱਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ, ਭਾਈ ਸਤਨਾਮ ਸਿੰਘ ਜਿਹੜੇ ਨੇ ਉਹਨਾਂ ਨੇ ਸੰਦੇਸ਼ ਜਾਰੀ ਕਰਦਿਆਂ ਇਹ ਕਿਹਾ ਕਿ ਜੂਨ 84 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ ਫੌਜੀ ਹਮਲੇ ਨੂੰ 32 ਸਾਲ ਬੀਤ ਚੁੱਕੇ ਨੇ, ਪਰ ਇਸ ਦੌਰਾਨ ਭਾਰਤੀ ਫੌਜ ਤੇ CBI ਦੋਵਾਂ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਜਿਹੜਾ ਖਜ਼ਾਨਾ ਸੀ ਉਹਦੇ ਬਾਰੇ ਕੋਈ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ। ਇਹਨਾਂ 5 ਪਿਆਰਿਆਂ ਨੇ ਸੋਸ਼ਲ ਮੀਡੀਆ ਤੇ ਸਿੱਖ ਜਥੇਬੰਦੀਆਂ ਵੱਲੋਂ ਇੱਕ ਦੂਜੇ ਖਿਲਾਫ ਮਾੜੀ ਸ਼ਬਦਾਵਲੀ ਵਰਤਣ ਤੇ ਇਤਰਾਜ਼ਯੋਗ ਜਿਹੜੀਆਂ ਫੋਟੋਆਂ ਨੇ ਉਹਨਾਂ ਦੇ ਰਾਹੀਂ ਅਪਮਾਨ ਕੀਤੇ ਜਾਣ ਦੇ ਉੱਤੇ ਵੀ ਚਿੰਤਾ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ। ਬਾਕੀ ਗੱਲਾਂ ਜਿਹੜੀਆਂ ਉਹ ਬਾਅਦ ਦੇ ਵਿੱਚ ਨੇ। ਇਹਨਾਂ ਜ਼ਰੂਰ ਆ ਗਿਆ ਜੀ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ ਸਾਕਾ ਨੀਲਾ ਤਾਰਾ ਦੀ ਜਿਹੜੀ ਵਰ੍ਹੇਗੰਢ ਹੋ ਕੇ ਹਟੀ ਆ ਉਹਦੇ ਦੌਰਾਨ ਬਾਕੀ ਤਾਂ ਸਾਰਾ ਕੁਝ ਚੱਲਦਾ ਰਿਹਾ। ਆਪਾਂ ਸਾਂਝਾ ਵੀ ਕੀਤਾ ਸੀਗਾ ਜੀ ਕਿ ਜਿਹੜੀਆਂ ਇਹ ਖਜ਼ਾਨਾ ਸੀਗਾ ਜੀ ਇਹ ਕਿਸੇ ਨੂੰ ਭੁੱਲ ਭੁਲਾ ਹੀ ਗਿਆ ਕਿ ਇਹ ਵਾਪਸ ਲੈਣ ਦੀ ਵੀ ਗੱਲ ਜਿਹੜੀ ਹੈ ਜੀ ਉਹ ਤੁਰਨੀ ਚਾਹੀਦੀ ਹੈ। ਇਹ ਕਿਸੇ ਜਗ੍ਹਾ ਉੱਤੇ ਨਹੀਂ ਤੁਰੀ ਜੀ, ਪਰ ਹੁਣ ਜਿਹੜੀ ਹੈ ਇਹ ਦੁਬਾਰਾ ਫੇਰ ਤੁਰੀ ਹੈ। ਪਰ ਸਵਾਲ ਇਹ ਹੈ ਜੀ ਕਿ ਕੀ ਇਹ ਇੱਥੋਂ ਤੱਕ ਹੀ ਰਹਿ ਜੂਗੀ ਇੱਕ ਮਹਿਜ਼ ਅਖਬਾਰੀ ਬਿਆਨ ਤੱਕ ਜਾਂ ਗਾਹ ਵੀ ਜਾਊਗੀ। ਜੀ ਜੀ ਅੱਗੇ ਵਧਦੇ ਹਾਂ। ਸਰਕਾਰ ਮੋਟਰ ਕਨੈਕਸ਼ਨ ਦੇ ਰਹੀ ਆ ਪਰ ਕਿਸਾਨਾਂ ਕੋਲ ਪੈਸੇ ਹੀ ਨਹੀਂ ਹੈਗੇ ਕਨੈਕਸ਼ਨ ਲੈਣ ਲਈ। ਐਕਚੁਅਲੀ ਜੀ ਇਹ ਵੀ ਜਿਹੜੇ ਲੋਕ ਲਭਾਊ ਨਾਅਰੇ ਨੇ ਉਹਨਾਂ ਦੇ ਵਿੱਚੋਂ ਇੱਕ ਸੀਗਾ ਕਿ ਜਿਹੜੇ ਕਿਸਾਨ ਨੇ ਉਹਨਾਂ ਨੂੰ 1 ਲੱਖ ਕਨੈਕਸ਼ਨ ਜਿਹੜੇ ਆ ਜੀ ਉਹ ਦਿੱਤੇ ਜਾਣੇ ਆ ਥੋਕ ਦੇ ਭਾਅ ਦੇ ਉੱਤੇ ਪਾਵਰਕਾਮ ਦੇ ਵੱਲੋਂ। ਔਰ ਇਹ ਜਿਹੜਾ ਪ੍ਰੋਗਰਾਮ ਹੈ ਉਹ ਇਸ ਵੇਲੇ ਆਪਣੇ ਟੀਚੇ ਤੋਂ ਜਿਹੜਾ ਜੀ ਉਹ ਥਿੜਕਣ ਲੱਗ ਪਿਆ। 25,000 ਦੇ ਕਰੀਬ ਜਿਹੜੇ ਟਿਊਬਵੈਲ ਕਨੈਕਸ਼ਨ ਦੀ ਪ੍ਰਕਿਰਿਆ ਜਿਹੜੀ ਆ ਮੁਕੰਮਲ ਹੋਈ ਆ। ਬਾਕੀ ਕਨੈਕਸ਼ਨ ਜਿਹੜੇ ਜੀ ਉਹ ਅੱਧ ਵਾਟੇ ਜਿਹੜੇ ਉਹ ਪਏ ਨੇ ਤੇ ਗਾਂਹ ਤੁਰਨ ਦੇ ਕੋਈ ਅਸਾਰ ਜਿਹੜੇ ਉਹ ਨਹੀਂ ਹੈਗੇ। ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਪੜਾਅ ਦੇ ਵਿੱਚ 2.5 ਏਕੜ ਤੇ ਦੂਜੇ ਦੇ ਵਿੱਚ 5 ਏਕੜ ਵਾਲੇ ਕਿਸਾਨਾਂ ਨੂੰ ਇਹ ਕਨੈਕਸ਼ਨ ਪਹਿਲ ਦੇ ਆਧਾਰ ਦੇ ਉੱਤੇ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀਗਾ। ਟਿਊਬਵੈਲ ਕਨੈਕਸ਼ਨ ਵੰਡਣ ਦੀ ਜਿਹੜੀ ਮੁਹਿੰਮ ਸੀ ਸਰਕਾਰ ਨੂੰ ਇਹ ਭਰਮ ਸੀਗਾ ਜੀ ਕਿ ਇਹਨਾਂ ਪਹਿਲ ਦੇ ਆਧਾਰ ਤੇ ਦਿੱਤੇ ਜਾਣ ਵਾਲੇ ਟਿਊਬਵੈਲ ਕਨੈਕਸ਼ਨਾਂ ਨੂੰ ਰਾਜ ਦੀ ਕਿਸਾਨੀ ਜਿਹੜੀ ਆ ਜੀ ਉਹ ਟੁੱਟ ਕੇ ਪੈ ਜਾਊਗੀ। ਪਰ ਜਿਹੜਾ ਇੱਕ ਟਿਊਬਵੈਲ ਕਨੈਕਸ਼ਨ ਹੈ ਉਹਦੇ ਉੱਤੇ ਕਿਸਾਨ ਨੂੰ 1 ਲੱਖ ਰੁਪਏ ਤੋਂ ਵੱਧ ਦੀ ਰਕਮ ਪਾਵਰਕਾਮ ਦੇ ਖਜ਼ਾਨੇ ਦੇ ਵਿੱਚ ਪਾਉਣੀ ਪੈਂਦੀ ਆ। ਇਹ ਮੋਟਰ ਤੋਂ ਖੰਭਿਆਂ ਦੀ ਦੂਰੀ ਜ਼ਿਆਦੀ ਆ ਤਾਂ ਬਾਕੀ ਖਰਚਾ ਜਿਹੜਾ ਉਹ ਵੀ ਦੇਣਾ ਪੈਂਦਾ ਹੈ। ਖਰਚੇ ਦੀ ਇਦਾਂ ਦੀ ਜਿਹੜੀ ਵਜ੍ਹਾ ਹੈ ਕਿ ਜਿਸ ਤੋਂ ਵੱਧ ਜਿਹੜਾ ਵਿੱਤੀ ਬੋਝ ਹੈ ਉਹ ਸਹਿਣ ਨਹੀਂ ਪੰਜਾਬ ਦਾ ਕਿਸਾਨ ਜਿਹੜਾ ਜੀ ਉਹ ਕਰ ਸਕਦਾ, ਜਿਹਦੇ ਕਰਕੇ ਨਵੇਂ ਕਨੈਕਸ਼ਨਾਂ ਤੋਂ ਫਿਲਹਾਲ ਜਿਹੜਾ ਜੀ ਉਹਨੇ ਟਾਲਾ ਵੱਟ ਲਿਆ। ਬਹੁਤ ਸਾਰੇ ਜਿਹੜੇ ਕਿਸਾਨਾਂ ਨੂੰ ਪਾਵਰਕਾਮ ਦੇ ਵੱਲੋਂ ਨਵੇਂ ਟਿਊਬਵੈਲ ਕਨੈਕਸ਼ਨ ਜਿਹੜੇ ਉਹ ਧੜਾ ਡਿਮਾਂਡ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਪਰ ਬਹੁਤੇ ਕਿਸਾਨ ਜਿਹੜੇ ਨੇ ਉਹਨਾਂ ਨੂੰ ਇਹ ਜਿਹੜੇ ਕਨੈਕਸ਼ਨ ਨੇ ਇਹਨਾਂ ਦਾ ਕੋਈ ਚਾਅ ਜਿਹੜਾ ਉਹ ਨਹੀਂ ਆ।
ਇਹ ਵੀ ਪਤਾ ਲੱਗਿਆ ਜੀ ਕਿ 2.5 ਤੇ 5 ਏਕੜ ਦੀ ਹੱਦ ਤੋਂ ਵੀ ਬਾਹਰ ਜਾ ਕੇ ਜਿਹੜੇ ਜ਼ਮੀਨਾਂ ਵਾਲੇ ਕਿਸਾਨ ਨੇ ਉਹਨਾਂ ਨੂੰ ਵੀ ਇਸ ਤਰ੍ਹਾਂ ਦੇ ਕਨੈਕਸ਼ਨਾਂ ਦੇ ਵਾਸਤੇ ਡਿਮਾਂਡ ਨੋਟਿਸ ਜਿਹੜੇ ਆ ਉਹ ਜਾਰੀ ਕੀਤੇ ਜਾਣ ਲੱਗੇ ਨੇ। ਪਰ ਇਹਦੇ ਬਾਵਜੂਦ ਕਿਸਾਨਾਂ 'ਚ ਇਸ ਤਰ੍ਹਾਂ ਦੇ ਕਨੈਕਸ਼ਨਾਂ ਦੇ ਵਾਸਤੇ ਉਤਸ਼ਾਹ ਜਿਹੜਾ ਜੀ ਉਹ ਬਹੁਤ ਘੱਟ ਹੈ। ਇਹ ਥੋੜੀ ਜਿਹੀ ਉਲਟ ਪੈ ਰਹੀ ਹੈ ਸਕੀਮ। ਜਿਹੜੇ ਕਿਸਾਨ ਨੇ ਉਹ ਹੁਣ ਇਹ ਗੱਲ ਕਰਦੇ ਨੇ ਜਦੋਂ ਵੀ ਕਿ ਸਾਡੇ ਕੋਲੇ ਤਾਂ ਜ਼ਹਿਰ ਖਾਣ ਜੋਗੇ ਪੈਸੇ ਨਹੀਂ ਹੈਗੇ, 1 ਲੱਖ ਰੁਪਈਆ ਜਿਹੜਾ ਜੀ ਉਹ ਕਿੱਥੋਂ ਲੈ ਕੇ ਆਵਾਂਗੇ। ਇੱਕ ਦੂਜੀ ਗੱਲ ਇਹ ਕਿ ਸ਼ਾਇਦ ਕਿਤੇ ਨਾ ਕਿਤੇ ਜਿਹੜੇ ਕਿਸਾਨ ਨੇ ਉਹ ਆੜਤੀਏ ਤੋਂ ਜਾਂ ਇੱਧਰੋਂ ਉੱਧਰੋਂ ਜਿਹੜਾ ਜੀ ਉਹ ਕਰਜ਼ਾ ਚੁੱਕਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਨਗੇ ਤਾਂ ਕਿ ਲੱਖ ਰੁਪਈਆ ਜਿਹੜਾ ਜੀ ਉਹ ਜਮ੍ਹਾਂ ਕਰਵਾਇਆ ਕੇ ਤੇ ਉਹ ਹੋਰ ਕਰਜ਼ੇ ਦੇ ਬੋਝ ਦੇ ਥੱਲੇ ਜਿਹੜਾ ਜੀ ਉਹ ਆ ਜਾਣਗੇ। ਇਹ ਇੱਕ ਲੋਕ ਲਭਾਊ ਨਾਅਰਾ ਸੀਗਾ ਜੀ, ਪਰ ਲੱਗਦਾ ਹੈ ਕਿ ਇਹ ਉਲਟ ਪੈਂਦਾ ਜਾ ਰਿਹਾ ਜੀ ਪੰਜਾਬ ਦੀ ਸਰਕਾਰ ਨੂੰ। ਜੀ ਜੀ ਦਿੱਲੀ ਵਿਧਾਨ ਸਭਾ ਦੇ ਵਿੱਚ ਭਾਜਪਾ ਦੇ ਵਿਧਾਇਕ ਵੱਲੋਂ ਤਮਾਸ਼ਾ ਜੀ ਜਿਹੜੇ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ ਇਸ ਵੇਲੇ ਚੱਲ ਰਿਹਾ ਔਰ ਇਸ ਚੱਲ ਰਹੇ ਸੈਸ਼ਨ ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਇੱਕ ਵਿਧਾਇਕ ਸੀਗਾ ਜੀ, ਜਿਹਨੇ ਬੋਲਣ ਦੇ ਵਾਸਤੇ ਪਹਿਲਾਂ ਉਹ ਕੁਰਸੀ ਤੇ ਖੜਾ ਹੋ ਗਿਆ, ਉਦੋਂ ਬਾਅਦ ਡੈਸਕ ਦੇ ਉੱਤੇ ਜਿਹੜਾ ਜੀ ਉਹ ਚੜ ਗਿਆ ਵਿਜੇਂਦਰ ਗੁਪਤਾ ਜਿਹੜਾ ਸੀਗਾ ਜੀ, ਔਰ ਉਹਨੇ ਉੱਥੇ ਬੋਲਣਾ ਸ਼ੁਰੂ ਕਰਤਾ। ਇਹਦੀ ਜਿਹੜੀ ਵੀਡੀਓ ਫੁਟੇਜ ਸੀਗੀ ਜੀ ਉਹ ਸ਼ਾਮ ਹੁੰਦਿਆਂ ਤੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਤੇਜ਼ੀ ਦੇ ਨਾਲ ਜਿਹੜਾ ਜੀ ਉਹ ਫੈਲ ਗਈ ਕਿ ਇਹ ਵਿਧਾਇਕ ਜਿਹੜਾ ਜੀ ਉਹ ਕੀ ਕਰਨਾ ਚਾਹੁੰਦਾ, ਇਹ ਸਾਰਾ ਕੁਝ ਜਿਹੜਾ ਜੀ ਉਹ ਮਰਿਆਦਾ ਤੋੜ ਕੇ। ਔਰ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਬੋਲਦਿਆਂ ਹੋਇਆ ਜਿਹੜੇ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਦਿੱਲੀ ਦੇ, ਉਹਨਾਂ ਨੇ ਇਹ ਕਿਹਾ ਕਿ MCD ਜਿਹੜੀ ਆ ਉਹਦੇ ਵਿੱਚ ਭ੍ਰਿਸ਼ਟਾਚਾਰ ਇਸ ਵੇਲੇ ਬਹੁਤ ਭਾਰੂ ਹੈ। ਉਹਨਾਂ ਇਹ ਵੀ ਕਿਹਾ ਕਿ ਜੇ ਐਂਟੀ ਕਰਪਸ਼ਨ ਬਿਊਰੋ ਉਹਨਾਂ ਦੀ ਸਰਕਾਰ ਦੇ ਕੋਲੇ ਹੁੰਦਾ ਤਾਂ ਦਿੱਲੀ ਦੇ 90% ਜਿਹੜੇ MCD 'ਚ ਕੰਮ ਕਰਨ ਵਾਲੇ ਉਹ ਜੇਲ੍ਹ 'ਚ ਹੁੰਦੇ। ਕੇਜਰੀਵਾਲ ਨੇ ਇਹ ਵੀ ਕਿਹਾ ਜੀ ਕਿ MCD ਨੇ ਦਿੱਲੀ ਨੂੰ ਗਟਰ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ। ਔਰ ਉਹਨਾਂ ਨੇ ਇਹ ਕਿਹਾ ਜੀ ਕਿ ਵਿਧਾਨ ਸਭਾ ਦੇ ਇਸ ਸੱਤਰ ਦੇ ਵਿੱਚ ਕੁਝ ਅਹਿਮ ਜਿਹੜੇ ਬਿੱਲ ਨੇ ਉਹ ਪਾਸ ਕੀਤੇ ਜਾਣੇ ਨੇ, ਪਰ ਉਹਨਾਂ ਨੇ ਇਹ ਕਿਹਾ ਜੀ ਕਿ ਭਾਜਪਾ ਵਾਲੇ ਜਿਹੜੇ 2 ਵਿਧਾਇਕ ਨੇ ਉਹ ਤਮਾਸ਼ਾ ਕਰ ਰਹੇ ਨੇ ਰੋਜ਼। ਜੀ ਜੀ ਅਗਲੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੇ ਕੁਝ ਅਜਿਹੇ ਨਾਮ ਨੇ ਜਿਹੜੇ ਉੱਥੋਂ ਦੇ ਰਹਿਣ ਵਾਲੇ ਦੱਸਣ ਲੱਗਿਆ ਸੰਗਦੇ ਨੇ। ਐਕਚੁਅਲੀ ਜੀ ਬਹੁਤ ਸਾਰੇ ਪਿੰਡ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਦੇ ਨਾਮ ਉਹ ਬਦਲਾਉਣ ਦੇ ਵਾਸਤੇ ਵੀ ਜਿਹੜਾ ਜੀ ਉਹ ਕੋਸ਼ਿਸ਼ ਕੀਤੀ ਹੈ, ਪਰ ਇਹ ਕਿਉਂਕਿ ਸੂਬੇ ਦੀ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਆ ਜੀ। ਇਹ ਚਰਚਾ ਕਈ ਵਾਰੀ ਜਿਹੜੀ ਆ ਜੀ ਉਹ ਚੱਲਦੀ ਰਹਿੰਦੀ ਆ ਕਿ ਇਹ ਫਨੀ ਨਾਮ ਜਿਹੜੇ ਨੇ ਉਹ ਤਬਦੀਲ ਕੀਤੇ ਜਾਣੇ ਚਾਹੀਦੇ ਨੇ। ਪੰਜਾਬ ਦੇ 13,030 ਪਿੰਡ ਨੇ, ਜਿਹਦੇ ਵਿੱਚੋਂ 72 ਇਸ ਤਰ੍ਹਾਂ ਦੇ ਪਿੰਡ ਨੇ ਜਿਨ੍ਹਾਂ ਦਾ ਨਾਮ ਜਿਹੜਾ ਜੀ ਉਹ ਇਹਨਾਂ ਦੇ ਵਿੱਚ ਆਉਂਦਾ। ਜਿਹੜੇ ਲੋਕ ਨੇ ਉਹ ਕਈ ਵਾਰੀ ਸੰਗ ਵੀ ਜਾਂਦੇ ਨੇ, ਜਾਨਵਰਾਂ ਪਸ਼ੂਆਂ ਦੇ ਨਾਂ ਦੇ ਉੱਤੇ ਜਿਹੜਾ ਜੀ ਇਹ ਪਿੰਡਾਂ ਦੇ ਨਾਮ ਨੇ। ਪਿੰਡਾਂ ਦੇ ਲੋਕ ਜਿਹੜੇ ਨੇ ਉਹ ਪੰਚਾਇਤਾਂ ਤੋਂ ਮਤੇ ਪਵਾ ਕੇ ਉਹ ਸਰਕਾਰ ਨੂੰ ਸਾਲਾਂ ਤੋਂ ਜਿਹੜਾ ਜੀ ਉਹ ਦਿੰਦੇ ਤੁਰੇ ਆਉਂਦੇ ਨੇ, ਪਰ ਕਦੀ ਵੀ ਜਿਹੜਾ ਜੀ ਇਹਨਾਂ ਦਾ ਨਾਮ ਬਦਲਿਆ ਨਹੀਂ ਜਾ ਸਕਿਆ ਜੀ। ਜਿਹੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹੈ ਨਵਾਂ ਸ਼ਹਿਰ, ਉਹਦੇ ਵਿੱਚ 4 ਕੁ ਪਿੰਡ ਇੱਦਾਂ ਦੇ ਹੈਗੇ ਨੇ ਜੀ, ਫੂਲ ਮਕੌੜੀ, ਭੂਤ, ਭੇੜੀਆ, ਦੁੱਧੜ। ਔਰ ਜ਼ਿਲ੍ਹਾ ਫਿਰੋਜ਼ਪੁਰ ਦੇ 8 ਪਿੰਡ ਨੇ ਜੀ, ਸੱਪਾਂ ਵਾਲੀ, ਠੇਠਰ ਕਲਾਂ, ਚੂੜੀ ਵਾਲਾ, ਲੱਲੇ, ਭੰਬਾ, ਲੰਡਾ, ਕੱਬਰ ਬੱਚਾ, ਝੁੰਮੀਆਂ ਵਾਲੀ। ਇੱਦਾਂ ਜਿਹੜੇ ਜ਼ਿਲ੍ਹਾ ਬਠਿੰਡੇ ਦੇ ਵਿੱਚ, ਜ਼ਿਲ੍ਹਾ ਮਾਨਸਾ ਦੇ ਵਿੱਚ ਜਿਹੜਾ ਹੈ ਜੀ, ਮੋਗੇ ਦੇ ਵਿੱਚ ਇਸੇ ਤਰ੍ਹਾਂ ਦਾ ਹੈ, ਰੂਪਨਗਰ ਦੇ ਵਿੱਚ ਵੀ ਬਾਲ ਸੰਢਾ, ਜ਼ਿਲ੍ਹਾ ਲੁਧਿਆਣੇ ਦਾ ਗਿੱਦੜੀ ਪਿੰਡ ਹੈ ਜੀ, ਜ਼ਿਲ੍ਹਾ ਅੰਮ੍ਰਿਤਸਰ ਦੇ 9 ਜਿਹੜੇ ਪਿੰਡ ਨੇ ਜਿਹਦੇ ਵਿੱਚ ਡੱਡੀਆਂ, ਥੋਬਾ, ਲੋਲਾ, ਲੱਲਾ, ਅਫਗਾਨਾ, ਕੁੱਤੀਵਾਲ, ਇੱਦਾਂ ਦੇ ਜਿਹੜੇ ਪਿੰਡ ਨੇ ਜੀ, ਉਹ ਲੋਕ ਇਹ ਕਹਿੰਦੇ ਨੇ ਕਿ ਜਦੋਂ ਪਿੰਡਾਂ ਦੇ ਲੋਕ ਮਤਾ ਪਾ ਕੇ ਦੇ ਦਿੰਦੇ ਨੇ ਤੇ ਫਿਰ ਇਹਨਾਂ ਪਿੰਡਾਂ ਦੇ ਨਾਮ ਜਿਹੜੇ ਆ ਨਾ ਜੀ ਉਹ ਤਬਦੀਲ ਹੋਣੇ ਚਾਹੀਦੇ ਨੇ। ਐਕਚੁਅਲੀ ਇਹ ਜੀ ਸੈਂਟਰ ਦੀ ਸਰਕਾਰ ਦੇ ਅੰਦਰ ਇੱਕ ਕਮੇਟੀ ਬਣੀ ਹੋਈ ਆ ਜਿਹਦੇ ਕੋਲੇ ਇਹ ਮਾਮਲਾ ਜਾਂਦਾ। ਜੇ ਉਹ ਰਿਕਮੈਂਡ ਕਰਦੀ ਹੈ ਤਾਂ ਪਿੰਡ ਦਾ ਨਾਮ ਜਿਹੜਾ ਵਾ ਜੀ ਉਹ ਬਦਲ ਸਕਦਾ ਹੈ, ਪਰ ਪਿੰਡ ਦਾ ਨਾਮ ਜਿਹੜਾ ਜੀ ਉਹ ਬਦਲਣ ਤੋਂ ਬਾਅਦ ਕੀ ਇਹ ਹੋ ਜਾਂਦਾ ਕਿ ਉਹ ਨਵੇਂ ਨਾਮ ਤੋਂ ਜਿਹੜਾ ਜੀ ਉਹਨੂੰ ਬੁਲਾਉਣ ਲੱਗਣਗੇ। ਜੇ ਇੱਦਾਂ ਹੁੰਦਾ ਤੇ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਉਹਨੂੰ ਅੱਜ ਵੀ ਮੁਹਾਲੀ ਦੇ ਤੌਰ ਦੇ ਉੱਤੇ ਨਾਂ ਜਾਣਿਆ ਜਾਂਦਾ। ਨਵਾਂ ਸ਼ਹਿਰ ਨਗਰ ਜਿਹੜਾ ਜੀ ਨਵਾਂ ਸ਼ਹਿਰ ਉਹਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਹੈ ਜੀ, ਪਰ ਨਾਲ ਲਿਖਣਾ ਪੈਂਦਾ ਸ਼ਹੀਦ ਭਗਤ ਸਿੰਘ ਨਗਰ ਬ੍ਰੈਕਟ ਦੇ ਵਿੱਚ ਜਿਹੜਾ ਜੀ ਉਹ ਨਵਾਂ ਸ਼ਹਿਰ। ਉਹ ਤਾਂ ਖੈਰ ਨਾਮ ਜਿਹੜੇ ਇੱਦਾਂ ਦੇ ਫਨੀ ਨਹੀਂ ਸਨ, ਪਰ ਇਹ ਪਿੰਡਾਂ ਦੇ ਨਾਮ ਜਿਹੜੇ ਆ ਜੀ ਉਹ ਫਨੀ ਜ਼ਰੂਰ ਹੈਗੇ ਆ। ਪਿੰਡਾਂ ਦੀਆਂ ਪੰਚਾਇਤਾਂ ਜਾਂ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜੇ ਪਿੰਡ ਦੇ ਲੋਕ ਲਿਖ ਕੇ ਦੇ ਰਹੇ ਨੇ ਤੇ ਫਿਰ ਜਿਹੜਾ ਨਾਮ ਹੈ ਉਹ ਬਦਲਣ ਦੇ ਵਿੱਚ ਤਕਲੀਫ ਕੀ ਹੈ। ਜੀ ਜੀ ਪਰਲ ਗਰੁੱਪ ਵਾਲੇ ਨਿਰਮਲ ਭੰਗੂ ਨੂੰ ਨਿਵੇਸ਼ਕਾਂ ਨੇ ਘੇਰਿਆ।
ਐਕਚੁਅਲੀ ਉਹਨੂੰ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਲੈ ਕੇ ਆਏ ਸੀਗੇ, ਤੇ ਕੁਝ ਜਿਹੜੇ ਉਹਦੇ ਰਾਹੀਂ ਜਿਨ੍ਹਾਂ ਦੇ ਪੈਸੇ ਜਿਹੜੇ ਆ ਉਹ ਫਸੇ ਹੋਏ ਆ, ਉਹਨਾਂ ਨੇ ਨਾਅਰੇਬਾਜ਼ੀ ਜਿਹੜੀ ਆ ਜੀ ਉਹ ਕਰਨ ਦੀ ਕੋਸ਼ਿਸ਼ ਕੀਤੀ ਆ ਬਠਿੰਡੇ ਦੇ ਵਿੱਚ। ਐਕਚੁਅਲੀ ਪ੍ਰੋਬਲਮ ਇਹ ਹੈ ਜੀ ਕਿ ਇਹ ਤਾਂ ਲੋਕਾਂ ਨੂੰ ਵੀ ਜਿਹੜਾ ਉਹ ਪੁੱਛਣਾ ਚਾਹੀਦਾ ਨਾ ਜੀ ਕਿ ਕੌਣ ਤੁਹਾਡੇ ਪੈਸੇ 3 ਜਾਂ 4 ਮਹੀਨਿਆਂ ਦੇ ਵਿੱਚ ਡਬਲ ਕਰਕੇ ਦੇ ਸਕਦਾ। ਜਦੋਂ ਤੁਹਾਨੂੰ ਡਬਲ ਪੈਸੇ ਕਰਨ ਦਾ ਲੋਲੀਪੌਪ ਜਿਹੜਾ ਵਿਖਾਇਆ ਜਾਂਦਾ, ਉਦੋਂ ਇਹ ਲੋਕ ਕਿਉਂ ਨਹੀਂ ਸੋਚਦੇ ਜੀ? ਅੰਨ੍ਹੇਵਾਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਭੱਜ ਕੇ ਜਿਹੜਾ ਜੀ ਉੱਥੇ ਪੈਸੇ ਦੇ ਦਿੰਦੇ ਨੇ। ਤੇ ਫਿਰ ਭੰਗੂ ਵਰਗੇ ਬਥੇਰੇ ਹੈਗੇ ਨੇ ਜੀ ਜਿਨ੍ਹਾਂ ਨੇ ਉਸ ਚੀਜ਼ ਦਾ ਲਾਹਾ ਲਿਆ, ਉਹ ਚਾਹੇ ਸਹਾਰਾ ਗਰੁੱਪ ਹੋਵੇ ਤੇ ਚਾਹੇ ਭੰਗੂ ਹੋਵੇ। ਮਿਲੀਅਨ ਬਿਲੀਅਨ ਜਿਹੜੇ ਨੇ ਜੀ ਉਹ ਇਕੱਠੇ ਕਰੀ ਬੈਠੇ ਨੇ ਜੀ ਲੋਕਾਂ ਦੇ। ਉਹਨਾਂ ਨੂੰ ਪਤਾ ਹੈ ਤੁਸੀਂ ਕੱਲ ਨੂੰ ਕੋਈ ਹੋਰ ਭੰਗੂ ਜਿਹੜਾ ਜੀ ਪੰਜਾਬ ਦੇ ਵਿੱਚ ਖੜਾ ਕਰ ਲਓ, ਜਾਂ ਸਹਾਰਾ ਗਰੁੱਪ ਪੰਜਾਬ ਦੇ ਵਿੱਚ ਕੋਈ ਨਵਾਂ ਖੜਾ ਕਰ ਲਓ, ਲੋਕ ਦਗੜ ਕਰਦੇ ਜਿਹੜਾ ਜੀ ਉਹਦੇ ਪਿੱਛੇ ਤੁਰ ਪੈਣਗੇ ਪੈਸੇ ਦੇਣ ਲਈ। ਤੇ ਸਹਾਰਾ ਵਾਲੇ ਦਾ ਵੈਸੇ ਬਣਿਆ ਜੀ ਕੁਛ ਕਿ ਅਜੇ ਜੇਲ੍ਹ 'ਚ ਹੀ ਆ? ਨਹੀਂ, ਉਹ ਬਾਹਰ ਆ ਜੀ। ਇਹਨਾਂ ਦਿਨਾਂ ਦੇ ਵਿੱਚ ਕੁਝ ਸਮੇਂ ਦੇ ਵਾਸਤੇ ਉਹਨੂੰ ਜਿਹੜੀ ਆ ਜੀ ਉਹ ਬਾਹਰ ਆਉਣ ਦੀ ਪਰਮਿਸ਼ਨ ਮਿਲ ਗਈ ਸੀ ਤਾਂ ਕਿ ਉਹ ਪ੍ਰਾਪਰਟੀਜ਼ ਜਿਹੜੀਆਂ ਜੀ ਉਹ ਆਪਣੀਆਂ ਵੇਚ ਸਕੇ। ਇਹਨਾਂ ਦਿਨਾਂ 'ਚ ਬਾਹਰ ਆ ਜੀ ਉਹ। ਜੀ ਜੀ। CBI ਵੱਲੋਂ ਵੀਰਭੱਦਰ ਸਿੰਘ ਤੋਂ ਵੀ ਪੁੱਛਗਿੱਛ ਕੀਤੀ ਗਈ ਆ? CBI ਕੋਲੇ ਇਹ ਕੇਸ ਜਿਹੜਾ ਜੀ ਉਹ ਹੈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਵੀਰਭੱਦਰ ਸਿੰਘ ਦੇ ਉੱਤੇ ਜਿਹੜਾ ਜੀ ਐਕਚੁਅਲੀ ਉਹਦੇ ਤਾਂ ਘਰ ਛਾਪੇਮਾਰੀ ਵੀ ਹੋਈ ਸੀ, ਜੇ ਤੁਹਾਨੂੰ ਯਾਦ ਹੋਵੇ, ਜਦੋਂ ਉਹਦੀ ਕੁੜੀ ਦੀ ਜਿਹੜੀ ਮੈਰਿਜ ਸੀ ਸੇਮ ਦੇ ਉੱਤੇ ਦਿੱਲੀ ਦੇ ਵਿੱਚ ਵੀ ਔਰ ਇੱਥੇ ਹਿਮਾਚਲ ਦੇ ਵਿੱਚ ਵੀ ਉਹਦੇ ਘਰਾਂ ਤੇ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਸੀਗੀ। ਆਈ ਥਿੰਕ ਜਿਹੜਾ ਪਿਛਲੇ ਦਿਨਾਂ ਤੋਂ ਕਾਂਗਰਸ ਦੀਆਂ ਸਰਕਾਰਾਂ ਘੇਰਨ ਦਾ ਜੋ ਕੁਝ ਚੱਲ ਰਿਹਾ ਜੀ BJP ਦੇ ਵੱਲੋਂ, ਇਹ ਉਹਦੇ ਤਹਿਤ ਹੀ ਹੈ। ਪਰ ਇਹਦੇ ਵਿੱਚੋਂ ਵੀਰਭੱਦਰ ਸਿੰਘ ਨੂੰ ਜਿਹੜਾ ਜੀ ਬਰੀ ਵੀ ਨਹੀਂ ਕੀਤਾ ਜਾ ਸਕਦਾ ਕਿ ਉਹ ਦੁੱਧ ਧੋਤਾ ਹੈ। ਇਲਜ਼ਾਮ ਤਾਂ ਉਹਦੇ ਉੱਤੇ ਦੇਰ ਤੋਂ ਲੱਗਦੇ ਰਹੇ ਨੇ ਜੀ, ਪਰ ਇਦਾਂ ਦੇ ਜਿਹੜੇ ਕੇਸ ਨੇ ਉਹ ਲਮਕਾਉਣ ਦੇ ਵਾਸਤੇ, ਲਟਕਾਉਣ ਦੇ ਵਾਸਤੇ ਹੀ ਕੀਤੇ ਜਾਂਦੇ ਨੇ। ਕਿੰਨੇ ਕੁ ਲੋਕ ਨੇ ਜੀ ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ ਨੇ ਇਹੋ ਜਿਹੇ ਕੇਸਾਂ 'ਚ। ਬਿਲਕੁਲ ਜੀ ਬਿਲਕੁਲ, ਇਹ ਸਭ ਤੋਂ ਵੱਡਾ ਇੱਕ ਵਿਸ਼ਾ ਵੀ ਹੈਗਾ ਨਾਲ ਨਾਲ। ਅਤੇ ਜੇ ਜਾਂਦੇ ਗੱਲ ਕਰੀਏ, ਮਨਪ੍ਰੀਤ ਬਾਦਲ ਹੁਣਾਂ ਦਾ ਕਹਿਣਾ ਵੀ ਹਲਕਾ ਲੰਬੀ ਆ ਜਿੱਥੇ ਭ੍ਰਿਸ਼ਟਾਚਾਰ ਦੀ ਜੜ। ਐਕਚੁਅਲੀ ਉੱਥੇ ਕਿਉਂਕਿ ਲੰਬੀ ਦੇ ਵਿੱਚ ਇੱਕ ਜਿਹੜੀ ਰੈਲੀ ਆ ਜੀ ਉਹ ਕਰਨੀ ਆ ਕਾਂਗਰਸ ਨੇ, ਉਹਦੇ ਚੱਕਰ 'ਚ ਇਸ ਵੇਲੇ ਜਿਹੜਾ ਜੀ ਲੋਕਾਂ ਨੂੰ ਇਕੱਠਾ ਜਿਹੜਾ ਜੀ ਉਹ ਕਰ ਰਹੇ ਨੇ। ਉਹਨਾਂ ਦੇ ਕਹਿਣ ਦਾ ਮਤਲਬ ਇਹ ਆ ਜੀ ਕਿ ਜਿਹੜੇ ਭ੍ਰਿਸ਼ਟਾਚਾਰ ਕਰਵਾ ਰਹੇ ਨੇ ਉਹ ਇਸ ਜਗ੍ਹਾ ਤੋਂ ਨੇ ਜੀ, ਭਾਵ ਕਿ ਲੰਬੀ ਤੋਂ ਨੇ। ਮੁੱਖ ਮੰਤਰੀ ਕਿਉਂਕਿ ਉੱਥੋਂ ਜਿਹੜਾ ਜੀ ਉਹ ਜਿੱਤੇ ਹੋਏ ਨੇ। ਇਹ ਪਤਾ ਕਾਂਗਰਸ ਨੂੰ ਵੀ ਹੈ ਜੀ, ਆਮ ਆਦਮੀ ਨੂੰ ਵੀ ਪਤਾ ਹੈ ਕਿ ਇਸ ਵਾਰੀ ਉਹਨੂੰ ਇਸ ਹਲਕੇ ਤੋਂ ਵੱਡੀ ਉਮੀਦ ਜਿਹੜੀ ਹੈ ਜੀ ਉਹ ਦਿਸ ਰਹੀ ਹੈ। ਉਹ ਵਿਰੋਧ ਦੀ ਵਜ੍ਹਾ ਹੈ, ਇਸ ਕਰਕੇ ਦੋਨਾਂ ਦਾ ਜਿਹੜਾ ਨਿਸ਼ਾਨਾ ਜੀ ਇਸ ਹਲਕੇ ਦੇ ਉੱਤੇ ਅਕਸਰ ਰਹਿੰਦਾ ਹੀ ਹੈ ਜੀ। ਜੀ ਜੀ। ਤਾਂ ਸਰੋਤੇ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਮੋਦੀ ਕੀਤਾ ਅਮਰੀਕਾ ਦੇ ਵਿੱਚ ਭਾਸ਼ਣ, ਵੱਧਦੀ ਸਾਫ਼ ਸੀ ਪਾਕ ਦੀ ਕੌੜਮੀਆਂ। ਜੀ, ਮੋਦੀ ਕੀਤਾ ਅਮਰੀਕਾ ਦੇ ਵਿੱਚ ਭਾਸ਼ਣ, ਵਧਣੀ ਸਾਫ਼ ਸੀ ਪਾਕ ਦੀ ਕੌੜਮੀਆਂ। ਹਾਕਮ ਭਾਕ ਵਿੱਚ ਬੈਠਕਾਂ ਕਰਨ ਲੱਗੇ, ਕਹਿੰਦੇ ਕੂਟਨੀਤੀ ਹੋ ਗਈ ਚੌੜਵੀਆਂ। ਹੁਣ ਤਾਂ ਕਰੂਗਾ ਚੀਨ ਹੀ ਮਦਦ ਸਾਡੀ, ਲਾਈ ਬੀਜਿੰਗ ਦੇ ਵੱਲ ਨੂੰ ਦੌੜਮੀਆਂ। ਵਕਤ ਭਾਰਤ ਨੂੰ ਕੋਸਣ ਦਾ ਭਾਲਦਾ ਸੀ, ਪੈ ਗਿਆ ਚੀਨ ਵੀ ਚੁੱਕ ਕੇ ਪੌੜਮੀਆਂ। ਜੀ, ਕਿਹਾ ਚੀਨ ਨੇ ਪਾਕ ਦਾ ਨੁਕਸ ਹੈ ਨਹੀਂ, ਇਹਨੂੰ ਬੱਦੂ ਨਹੀਂ ਕੋਈ ਵੀ ਕਰੇ ਮੀਆਂ। ਕਿਹਾ ਚੀਨ ਨੇ ਪਾਕ ਦਾ ਨੁਕਸ ਹੈ ਨਹੀਂ, ਇਹਨੂੰ ਬੱਦੂ ਨਹੀਂ ਕੋਈ ਵੀ ਕਰੇ ਮੀਆਂ। ਸਾਡਾ ਮਿੱਤਰ ਤੇ ਅਸੀਂ ਹਾਂ ਨਾਲ ਇਹਦੇ, ਸਾਡੇ ਮਿੱਤਰ ਤੋਂ ਪਰੇ ਰਹੋ ਪਰੇ ਮੀਆਂ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਤੇ ਸਰੋਤੋ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।